शूम सड़क शूम सड़क हरिया बोतलां तितर पटाके ठा ना कर बच्चा ना कर साड़ के बजम कर देंगे ना कर बाबा जी तंग ना कर बस कर दे तितर पटाके ठा शूम सड़क देख बच्चा ਹਾਏ ਅੱਲਾ ਆਵਾਜ਼ ਕਿੱਥੋਂ ਆਉਂਦੀ ਇਸ ਵੇਰਾਨੇ 'ਚ ਆਵਾਜ਼ਾਂ ਤੇ ਨਜ਼ਰ ਤੇ ਕੋਈ ਆ ਨਹੀਂ ਰਿਹਾ ਤੇ ਆਵਾਜ਼ਾਂ ਕਾਹਦੀਆਂ ਯਾ ਅੱਲਾ ਖੈਰ ਕਰੇ ਆਵਾਜ਼ਾਂ ਕਿੱਥੋਂ ਆ ਰਹੀਆਂ ਪਰ ਨਜ਼ਰ ਵੀ ਕੋਈ ਨਹੀਂ ਆ ਰਿਹਾ ਹੈ अस्सलाम वालेकुम बाबा जी वालेकुम सलाम बच्चा बाबा जी ਤੁਸੀਂ ਤੇ ਇਸ ਵੇਰਾਨੇ 'ਚ ਖੈਰ ਤੇ ਹੈ ਬੱਚਾ ਸਾਡੀ ਇੱਥੇ ਡਿਊਟੀ ਲੱਗੀ ਹੈ ਬਾਬਾ ਜੀ ਇਸ ਵੇਰਾਨੇ 'ਚ ਤੁਸੀਂ ਬੈਠੇ ਹੋ ਮੇਰੇ ਨਾਲ ਮੇਰੇ ਡੇਰੇ ਚੱਲੋ ਤੁਹਾਨੂੰ ਕੋਈ ਚਾਹ ਪਾਣੀ ਲੱਸੀ ਕੋਈ ਰੋਟੀ ਛੋਟੀ ਤੁਹਾਨੂੰ ਦਈਏ ਸਾਨੂੰ ਤੇ ਬੱਚਾ ਕੋਈ ਰੋਟੀ ਘਰੋਂ ਨਹੀਂ ਪੁੱਛਦਾ ਬਾਬਾ ਜੀ ਇਹ ਕੀ ਕਹਿ ਰਹੇ ਹੋ ਤੁਸੀਂ ਸਾਡੇ ਅੰਦਰ ਦੀਆਂ ਗੱਲਾਂ ਹੈ ਬੱਚਾ ਇਹ ਨਾ ਪੁੱਛ ਬਾਬਾ ਜੀ ਗੁਸਤਾਖੀ ਮਾਫ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ ਤੇ ਤੁਹਾਡੀ ਮੰਜ਼ਿਲ ਕੀ ਹੈ ਫਕੀਰਾਂ ਦੀ ਕੋਈ ਮੰਜ਼ਿਲ ਨਹੀਂ ਹੁੰਦੀ ਬੱਚਾ ਕੋਈ ਟਿਕਾਣਾ ਨਹੀਂ ਉਹਨਾਂ ਦਾ ਹੁੰਦਾ ਸਾਨੂੰ ਤੇ ਸਾਡੇ ਬਜ਼ੁਰਗਾਂ ਨੇ ਅਮਲ ਲਾਇਆ ਵਾ ਵੀ ਉਸ ਪਿੰਡ ਚਲ ਜਾ ਲੋਕ ਬੜੇ ਮੁਸ਼ਕਲ ਚ ਨੇ ਉੱਥੇ ਤੇ ਅਸੀਂ ਇਹਨਾਂ ਦੀ ਮੁਸ਼ਕਲ ਹੱਲ ਕਰਨ ਆਏ ਆ ਜੇ ਇੱਥੇ ਦੇ ਲੋਕ ਸਾਡੇ ਕੋਲ ਫੈਜ਼ ਲੈ ਲੈਣਗੇ ਤੇ ਠੀਕ ਆ ਨਹੀਂ ਤੇ ਮੁਸ਼ਕਲਾਂ ਚ ਤੇ ਪਏ ਹੋਏ ਨੇ ਬਾਬਾ ਜੀ ਤੁਹਾਡੀਆਂ ਗੱਲਾਂ ਸਾਰੀਆਂ ਠੀਕ ਹੈ ਤੇ ਮੇਰੀ ਖੁਆਇਸ਼ ਹੈ ਕਿ ਤੁਸੀਂ ਮੇਰੇ ਨਾਲ ਮੇਰੀ ਹਵੇਲੀ ਚਲੋ ਮੈਂ ਨਾਲੇ ਤੁਹਾਡੀ ਖਿਦਮਤ ਕਰਾਂ ਤੇ ਨਾਲੇ ਤੁਸੀਂ ਉੱਥੇ ਬੈਠ ਕੇ ਆਪਣੇ ਰੱਬ ਨੂੰ ਯਾਦ ਕਰ ਲਿਓ ਆਪਣੀ ਇਬਾਦਤ ਕਰ ਲਿਓ ਤੇ ਮਿਹਰਬਾਨੀ ਉਠੋ ਮੇਰੇ ਨਾਲ ਚਲੋ ਬਾਬਾ ਜੀ ਠੀਕ ਹੈ ਬੱਚਾ ਹਰੀਆਂ ਬੋਤਲਾਂ ਤਿੱਤਰ ਪਟਾਕੇ ਠਾ ਬੱਚਾ ਨਾਂ ਜੁੱਤੀ ਪਾ ਲੈਂਦੇ ਚੱਲ ਬੱਚਾ ਸੁਧਰ ਰਾਣੀ ਪਤਾ ਨਹੀਂ ਕਿੱਥੇ ਚਲ ਗਈ ਹੈ ਮੈਨੂੰ ਕਹਿੰਦੀ ਸੀ 1 ਵਜੇ ਦੁੱਧ ਲੈਣ ਆ ਜਾਈ ਤੇ ਮੈਂ ਡੇਰੇ ਤੇ ਹੀ ਹੋਣਾ ਅੱਧਾ ਘੰਟਾ ਹੋ ਗਿਆ ਬੈਠੇ ਨੂੰ ਪਤਾ ਨਹੀਂ ਕਿੱਥੇ ਗਈ ਹੈ ਮਾਲ ਵੀ ਜੀ ਵੱਜਾ ਦਰਵਾਜ਼ੇ ਵੀ ਖੁੱਲੇ ਆ ਹਰੀਆਂ ਬੋਤਲਾਂ ਤਿੱਤਰ ਪਟਾਕੇ ਠਾ ਆ ਜਾਓ ਬਾਬਾ ਜੀ ਲੰਘਿਓ ਆ ਗਈ ਹਵੇਲੀ ਨਾਟਲ ਬੱਚਾ ਸਾਨੂੰ ਬੈਠ ਨਾ ਕਰ ਵੇ ਉੱਠ ਜਾ ਮੈਂ ਦੁੱਧ ਲੈਣ ਆਇਆ ਸੀ 1 ਵਜੇ ਦਾ ਤੁਸੀਂ ਕਿਹਾ ਲੱਗਦਾ ਬਾਬਾ ਜੀ ਆਏ ਨੇ ਆਓ ਬਾਬਾ ਜੀ ਆਓ ਬਾਬਾ ਜੀ। ਬਿਸਮਿਲ੍ਲਾ ਇੱਧਰ ਆਓ ਨਾਟਲ ਬਾਬਾ ਜੀ ਨੇ ਬੜੀ ਪਹੁੰਚੀ ਹੋਈ ਹਸਤੀ ਹੈ ਬਾਬਾ ਜੀ ਇਹ ਮੇਰਾ ਗਰੀਬ ਖਾਨਾ ਤੇ ਹੁਣ ਤੁਸੀਂ ਦੱਸੋ ਕੀ ਖਾਓਗੇ ਤੇ ਕੀ ਪੀਓਗੇ ਪਹਿਲੇ ਪੀਵਾਂਗੇ ਬੱਚਾ ਕੀ ਕਹਿ ਰਹੇ ਹੋ ਬਾਬਾ ਜੀ ਤੇਰੇ ਸਾਹਮਣੇ ਕਹਿਣ ਨੇ ਮੈਂ ਕਿਹੜਾ ਸ਼ਾਹਕੋਟ ਗਿਆ ਬਾਬਾ ਜੀ ਸਕੰਜਵੀ ਬਣਾ ਕੇ ਲਿਆਨੀ ਆ ਕਿ ਲੱਸੀ ਬਣਾ ਕੇ ਲਿਆਉਣੀ ਮੈਂ ਤੁਹਾਡੇ ਲਈ ਤੁਸੀਂ ਬੈਠੋ ਇੱਥੇ ਮੈਂ ਲੈ ਕੇ ਆਈ ਵੇ ਪੌਣਿਆ ਆ ਮੋਢਿਆਂ ਨੂੰ ਹੱਥ ਮਾਰ ਬਾਬੇ ਜੀ ਦੇ ਨੂੰ ਬਾਬਾ ਜੀ ਤਾਂ ਮੇਰੇ ਕੰਮ ਦੇ ਆ ਬਾਬਾ ਜੀ ਅੱਗੇ ਨੂੰ ਹੋਵੋ ਤੁਹਾਡੇ ਮੋਢੇ ਦਬਾਵਾਂ ਬੱਚਾ ਕਰ ਸੇਵਾ ਤੇ ਖਾ ਮੇਵਾ ਬਾਬਾ ਜੀ ਆ ਚੁੱਦਰ ਰਾਣੀ ਦੇ ਡੇਰੇ ਤੇ ਤੁਸੀਂ ਕੀ ਲੈਣ ਆ ਗਏ ਹੋ ਸਾਨੂੰ ਸਾਡੇ ਮੁਰਸ਼ਿਦਾਂ ਨੇ ਅਮਲ ਲਾਇਆ ਵਾ ਇਸ ਪਿੰਡ ਦੇ ਵਿੱਚ ਲੋਕੀ ਮੁਸ਼ਕਲ ਚ ਨੇ ਉਹਨਾਂ ਦੀ ਮੁਸ਼ਕਲ ਹੱਲ ਕਰ ਜਾ ਕੇ ਬਾਬਾ ਜੀ ਮੈਂ ਵਾਕਈ ਮੁਸ਼ਕਲ ਚ ਹਾਂ ਤੁਸੀਂ ਮੇਰੇ ਨਾਲ ਮੇਰੇ ਘਰ ਚਲੋ ਤੇ ਉੱਥੇ ਮੈਂ ਸਾਰੀ ਗੱਲ ਤੁਹਾਨੂੰ ਦੱਸਾਂਗਾ ਤੇ ਫਿਰ ਉੱਥੇ ਜਾ ਕੇ ਮੇਰਾ ਹੱਲ ਕੱਢ ਦਿਓ ਤੁਹਾਡੀ ਮਿਹਰਬਾਨੀ ਬਾਬਾ ਜੀ ਕੀ ਪਰੇਸ਼ਾਨੀ ਹੈ ਤੇਰੀ ਬੱਚਾ ਬਾਬਾ ਜੀ ਮੇਰੇ ਘਰ ਜਾਊਂਗਾ ਤੇ ਉੱਥੇ ਦੱਸੂਗਾ ਇੱਥੇ ਜਦੋਂ ਰਾਣੀ ਨੇ ਸੁਣ ਲੈਣਾ ਉਹਨੇ ਮੈਨੂੰ ਬਹੁਤ ਮਾਰਨਾ ਵਾ ਮੈਂ ਤਾਂ ਦੁੱਧ ਲੈਣ ਆਇਆ ਸੀਗਾ ਦੁੱਧ ਨੂੰ ਹੁਣ ਛੱਡੋ ਤੁਸੀਂ ਮੇਰੇ ਨਾਲ ਚਲੋ ਮੇਰੇ ਘਰ ਨਾਲੇ ਤੁਹਾਡੀ ਸੇਵਾ ਵੀ ਕਰਾਂਗਾ ਖਿਦਮਤ ਤੁਹਾਡੀ ਕਰਾਂਗਾ ਘੁੱਟਾ ਨੱਪਾਂਗਾ ਵੀ ਤੇ ਜੋ ਬਣਦਾ ਸਣਦਾ ਹੋਇਆ ਤੁਹਾਨੂੰ ਉਹ ਵੀ ਦਵਾਂਗਾ ਠੀਕ ਹੈ ਬੱਚਾ ਅਸੀਂ ਖੁਸ਼ ਹੋਏ ਹਾਂ ਤੇਰੀ ਗੱਲ ਸੁਣ ਕੇ ਵੀ ਤੂੰ ਪਰੇਸ਼ਾਨ ਆ ਸਾਨੂੰ ਆਪਣੀ ਪਰੇਸ਼ਾਨੀ ਤੂੰ ਸਾਰੀ ਦੱਸੀ ਆ ਅਸੀਂ ਤੇਰੀ ਮੁਸ਼ਕਲ ਹੱਲ ਕਰਾਂਗੇ ਠੀਕ ਆ ਬਾਬਾ ਜੀ ਚੱਲ ਬੱਚਾ ਚਲੀਏ ਚਲੋ ਫਿਰ ਉਠੋ ਬਾਬਾ ਜੀ ਇਹ ਨਾ ਹੋਵੇ ਚੁਦਰਾਣੀ ਆ ਜਾਵੇ ਪਹਿਲੇ ਮੇਰਾ ਹੱਲ ਕੱਢੋ ਰਹਿਣ ਦੋ ਬਾਬਾ ਜੀ ਇੱਥੇ ਹੀ ਬੱਚਾ ਹਾਂਜੀ ਬਾਬਾ ਜੀ ਸਾਨੂੰ ਕੰਡ ਕਰ ਰਹੇ ਆ ਤੂੰ ਬਾਬਾ ਜੀ ਮੈਂ ਕਿਹੜਾ ਸਾਈਕਲ ਚਲਾਉਣ ਡਿਆ ਵਾ ਤੁਸੀਂ ਆ ਜਾਓ ਅੱਗੇ ਨਾ ਕਰ ਮੇਰੇ ਘਰ ਜਾਣਾ ਵਾ ਮੈਂ ਤੁਹਾਡੇ ਨਹੀਂ ਜਾਣਾ ਜੀ ਅੱਗੇ ਲੱਗ ਆ ਜਾਓ ਲਓ ਬਾਬਾ ਜੀ ਘਰ ਆ ਗਿਆ ਮੇਰਾ
ਧਿਆਨ ਨਾਲ ਆਇਓ ਬਾਬਾ ਜੀ, ਫੱਟਾ ਜਿਹੜਾ ਨਾਜ਼ੁਕ ਹੀ ਆ। ਖਰੀਆਂ ਬੋਤਲਾਂ ਤਿੱਤਰ ਪਟਾਕੇ ਠਾ ਆ ਜਾਓ ਬਾਬਾ ਜੀ, ਠਾ ਆ ਠਾ ਜਾਓ, ਬੈਠੋ ਬਾਬਾ ਜੀ। ਡਾਕਟਰ ਬੱਚਾ ਹਾਂਜੀ ਬਾਬਾ ਜੀ। ਜਲਦੀ ਦੱਸ ਤੇਰਾ ਕੀ ਦੁੱਖ ਹੈ? ਬਾਬਾ ਜੀ ਦੁੱਖ ਬਹੁਤ ਵੱਡਾ ਲੱਗਾ ਵਾ। ਆ ਦੇਖ ਲਓ ਘਰ ਮੇਰਾ, ਅੱਲਾ ਦਾ ਸ਼ੁਕਰ ਆ, ਅੱਲਾ ਦਾ ਦਿੱਤਾ ਬਹੁਤ ਕੁਛ ਆ, ਕਿਸੇ ਚੀਜ਼ ਦੀ ਕਮੀ ਨਹੀਂ। ਬੱਚਾ ਤੇਰੇ ਚ ਸਿਰਫ ਗੈਰਤ ਦੀ ਕਮੀ ਹੈ, ਗੈਰਤ ਦੀ। ਤੇ ਬਾਬਾ ਜੀ ਕੀ ਕਹਿ ਰਹੇ ਹੋ ਤੁਸੀਂ ਮੈਨੂੰ? ਆ ਲੱਤਾਂ ਉੱਤੇ ਕਰੋ, ਬਸ ਇੱਕੋ ਹੀ ਟੈਨਸ਼ਨ ਨਾ ਬਾਬਾ ਜੀ। ਕੀ ਬੱਚਾ ਖੁੱਲ ਕੇ ਦੱਸ ਸਾਨੂੰ, ਖੁੱਲ ਕੇ। ਬਾਬਾ ਜੀ ਫੇਰ ਖੋਲ ਅਸੀਂ ਜਾਓ। ਦਿਲਾਂ ਦੇ ਰਾਜ਼ ਜਾਣਦੇ ਹਾਂ, ਲੇਕਿਨ ਅਸੀਂ ਤੇਰੇ ਕੋ ਪੁੱਛਣਾ ਚਾਹੁੰਦੇ, ਤੂੰ ਸਾਨੂੰ ਸੱਚ ਦੱਸਣਾ ਚਾਹ ਰਿਹਾ ਹੈ ਜਾਂ ਝੂਠ? ਬਾਬਾ ਜੀ ਖੁੱਲ ਕੇ ਫੇਰ ਬੈਠੋ, ਫੇਰ ਖੁੱਲ ਕੇ ਦੱਸਦਾ ਤੁਹਾਨੂੰ। ਬਾਬਾ ਜੀ ਮੈਂ ਆਪਣੇ ਚਾਚੇ ਦੀ ਧੀ ਨਾਲ ਪਿਆਰ ਕਰਦਾ ਵਾਂ। ਇਹ ਕੀ ਕਰ ਰਿਹਾ ਤੂੰ? ਇਹ ਅੱਛਾ ਨਹੀਂ ਕਰ ਰਿਹਾ। ਹੋਰ ਕੀ ਬੁਰੀ ਗੱਲ ਕਰਾਂ ਹੈ ਵੈਸੇ। ਬਾਬਾ ਜੀ, ਪਿਆਰ ਹੀ ਕਰਦਾ ਮੈਂ ਤਾਂ ਹੋਰ ਉਹਨੂੰ ਕੁਛ ਨਹੀਂ ਕਹਿੰਦਾ। ਮੈਂ ਕਹਿੰਦਾ ਲਵ ਲੈਟਰ ਦੇਣ ਲੋਕਾਂ ਦੀਆਂ ਦਾ। ਧੀਆਂ ਭੈਣਾਂ ਨੂੰ ਛੇੜਦਾ ਤੂੰ। ਉਹ ਮੇਰੀ ਚਾਚੇ ਦੀ ਧੀ ਆ, ਲੋਕਾਂ ਦੀ ਨਹੀਂ। ਚਾਚੇ ਦੀ ਧੀ ਭੈਣ ਉਹ ਚਾਚੇ ਛੇੜਦਾ। ਦੀ ਧੀ ਆ। ਕਿੰਨੀ ਬੁਰੀ ਗੱਲ ਹੈ ਵੈਸੇ। ਡਾਕਟਰ ਤੇ ਤੁਹਾਡੀ ਨਿਗਾਹ 'ਚ ਹੈਗੀ ਆ ਕੋਈ, ਫੇਰ ਉਹਨੂੰ ਛੇੜ ਲੈਂਦਾ। ਬੱਚਾ ਉਹਨਾਂ ਦੇ ਵੱਡਿਆਂ ਨਾਲ ਗੱਲ ਕਰ, ਜਾਂ ਕੋਈ ਦੱਸ, ਅੱਗੇ ਦੱਸ ਕੀ ਚਾਹਨਾ, ਹੋਰ ਦੱਸ। ਉਹ ਮੇਰੇ ਨਾਲ ਪਿਆਰ ਨਹੀਂ ਕਰਦੀ। ਉਹਦਾ 7 ਫੁੱਟ ਕੱਦ ਆ, ਮੇਰਾ 4 ਫੁੱਟ ਕੱਦ ਆ। ਤੇ ਪੁੱਤ ਬੱਚਾ 2 ਫੁੱਟ ਤੂੰ ਵੀ ਥੱਲੇ ਆਪਣੇ ਲਵਾ ਲਾ, ਗੁੱਟਕੇ ਲਵਾ ਲਾ। ਕਮ ਸੇ ਕਮ ਉਹਦੇ ਫੁੱਟਾਂ ਦੇ ਬਰਾਬਰ ਤਾਂ ਤੇਰੇ ਫੁੱਟ ਹੋਣ। ਉਹ ਨਹੀਂ ਬਾਬਾ ਜੀ, ਮੈਂ ਕਹਿੰਦਾ ਵਾ ਮੇਰੇ ਘਰ ਕੋਈ ਆ ਜਾਵੇ, ਉਹ ਮੇਰਾ ਘਰ ਸਾਂਭ ਲਵੇ। ਹੈ ਉਹ ਰੋਟੀਆਂ ਪੱਕੀਆਂ ਮੰਮੀ ਖਾਵਾਂ। ਬੱਚਾ ਤੇਰਾ ਘਰ ਕਿਸੇ ਨੇ ਸਾਂਭ ਲਿਆ, ਫਿਰ ਤੂੰ ਮੂੰਹ ਵੱਲ ਵੇਖਣਾ ਵਾ ਵੀ ਮੇਰਾ ਘਰ ਕਿਸੇ ਨੇ ਸਾਂਭ ਲਿਆ, ਫਿਰ ਨਾ ਸਾਨੂੰ ਕਹੀਂ। ਅੱਗੇ ਗੱਲ ਕਰ। ਉਹ ਬਾਬਾ ਜੀ ਮੇਰੀ ਬੁੱਢੀ ਨਹੀਂ ਸਾਂਭਣਾ, ਹੋਰ ਕਿਹਨੇ ਸਾਂਭਣਾ ਵਾ? ਬੁੱਢੀ ਮੇਰੀ ਆ ਜਾਵੇ ਮੇਰੇ ਘਰ। ਅੱਛਾ ਬੁੱਢੀ ਨੇ ਹਾਂ ਬੁੱਢੀ ਵਿਆਹ ਕਰਨਾ ਚਾਹੁੰਦਾ? ਵਿਆਹ ਕਰਨਾ ਚਾਹੁੰਦਾ ਕਿਸੇ ਵੀ। ਬੱਚਾ ਤੂੰ ਪਰੌਂਠੇ ਦੇ ਰੋਸ, ਤੂੰ ਵਿਆਹ ਦੇ ਰੁੱਸਣੇ ਆ। ਤੈਨੂੰ ਕੋਈ ਸਾਲਣ ਨਾ ਦਵੇ, ਤੂੰ ਆਪਣੇ ਸਾਲਣ ਤੇ ਰੋਸ, ਤੂੰ ਵਿਆਹ ਦੇ ਰੁੱਸਣੇ ਆ ਹੈ। ਉਹ ਤੂੰ ਕੈਸੀ ਗੱਲ ਕਰ ਰਿਹਾ ਬੱਚਾ? ਨਾ ਕਰ। ਉਹ ਬਾਬਾ ਜੀ ਕਿਹੜੀਆਂ ਗੱਲਾਂ ਛੇੜ ਲਈਆਂ ਵਾ ਕੋਈ ਤੁਸੀਂ? ਤੈਨੂੰ ਸੀਟ ਦੇ ਨਾ ਬੈਠ ਦਵੇ, ਸੀਟ ਤੋਂ ਰੁੱਸ, ਤੂੰ ਵਿਆਹ ਤੋਂ ਰੁੱਸਣੇ ਆ। ਰੁੱਸਣ ਵਾਲੀ ਉਮਰ ਨਹੀਂ ਹੈਗੀ ਬੱਚਾ। ਤੇਰਾ ਵਿਆਹ ਜ਼ਰੂਰ ਹੋਏਗਾ, ਤੇਰੇ ਤੇ ਰਹਿਮਤ ਹੋ ਜਾਏਗੀ, ਕਰਮ ਹੋ ਜਾਏਗਾ। ਉਹ ਬਾਬਾ ਜੀ ਕਿੰਜ? ਬੱਚਾ ਉਸ ਤੋਂ ਪਹਿਲੇ ਬਾਬਿਆਂ ਦੀ ਕੋਈ ਫੀਸ ਹੈਗੀ ਹੈ। ਫੀਸ ਦੀ ਬਾਬਾ ਜੀ ਕੋਈ ਟੈਨਸ਼ਨ ਨਹੀਂ। ਫੀਸ ਕਿੰਨੀ ਕੁ ਫੀਸ ਆ ਬਾਬਾ ਜੀ? ਡਾਕਟਰ ਬਸ ਕਰ। ਕੀ ਆ ਬਾਬਾ ਜੀ? ਮੋਕਲਨ ਪੁੱਛਣਾ ਪੈਣਾ ਕੋ, ਅਸੀਂ ਮੋਕਲਨ ਦੇਣੇ ਸੀ ਆਪਣੇ ਕੋਲ ਨਹੀਂ ਰੱਖਦੇ। ਨਾਟਰ ਖੁੱਲ ਕੇ ਦੱਸ, ਖੁੱਲ ਕੇ ਨਾਟਰ। ਹਰੀਆਂ ਬੋਤਲਾਂ ਤਿੱਤਰ ਪਟਾਕੇ ਠਾ ਠਾ ਠਾ। 20,000 ਰੁਪਏ ਦੱਸ ਨੇ ਬੱਚਾ। 20,000 ਰੁਪਇਆ? ਫੀਸ ਲੱਗਦੀ ਹੈ। ਮੋਕਲ ਖਲੋਤੇ ਨੇ ਬੱਚਾ, ਉਹ ਪੈਸੇ ਮੰਗਦੇ ਨੇ, ਪੈਸੇ ਮੰਗਦੇ ਨੇ ਪੈਸੇ। ਆਹੋ ਬਾਬਾ ਜੀ। ਬਸ ਕਰ ਕੁਛ ਨਾ ਕੱਢਣਾ ਇਹਨਾਂ ਚ ਕੱਢਣਾ ਬੱਚਾ, ਕੱਢਣਾ। ਹੋਰ ਕੋਈ ਅਮਲ ਕੀ ਕਰਨਾ ਪੈਣਾ ਬਾਬਾ ਜੀ ਮੈਨੂੰ? ਅਮਲ ਤੈਨੂੰ ਦੱਸਾਂਗੇ ਬੱਚਾ। ਤੇ ਵੇਖ ਉਹ ਕੁੜੀ ਤੇਰੇ ਹੱਕ ਚ ਆ ਜਾਏਗੀ। ਅੱਛਾ ਬਾਬਾ ਜੀ। ਉਹਨੂੰ ਰੋਲੀ ਨਾ, ਨਹੀਂ। ਕਿਸੇ ਦੀ ਧੀ ਭੈਣ ਨੂੰ ਰੋਲਣਾ ਨਹੀਂ ਚਾਹੀਦਾ। ਨਹੀਂ ਬਾਬਾ ਜੀ। ਉਹਦੀ ਕਦਰ ਕਰਨੀ ਚਾਹੀਦੀ ਹੈ। ਬਾਬਾ ਜੀ ਮੈਂ ਉਹਨਾਂ ਪਿਆਰ ਹੀ ਬਹੁਤ ਕਰਦਾ ਵਾਂ ਜੀ। ਬਸ ਜਿਹੜਾ ਕਿਸੇ ਦੀ ਧੀ ਭੈਣ ਦੀ ਕਦਰ ਕਰਦਾ ਵਾ, ਉਹਦੀ ਆਪਣੀ ਧੀ ਭੈਣ ਦੀ ਇੱਜ਼ਤ ਹੁੰਦੀ ਹੈ। ਗੱਲ ਜ਼ਿਹਨ ਚ ਰੱਖ। ਹੁਣ ਮੈਂ ਅਮਲ ਕਰਾਂਗਾ, ਤੈਨੂੰ ਦੱਸਾਂਗਾ। ਉਹ ਪੜਨਾ ਵਾ ਤੂੰ, ਉਹ ਕੁੜੀ ਤੇਰੀ ਹੋ ਜਾਏਗੀ। ਅੱਛਾ ਬਾਬਾ ਜੀ। ਹਾਂ ਉਹ ਮੈਂ ਪੜਾਂਗਾ ਬਾਬਾ ਜੀ, ਤੁਸੀਂ ਅਮਲ ਦੱਸੋ ਮੈਨੂੰ ਬਾਬਾ ਜੀ, ਅਮਲ ਦੱਸੋ। ਦੇਖ ਕਹਿਣਾ ਵਾ, ਹਰੀਆਂ ਬੋਤਲਾਂ ਤਿੱਤਰ ਪਟਾਕੇ ਠਾ ਠਾ ਠਾ। ਹਰੀਆਂ ਬੋਤਲਾਂ ਤਿੱਤਰ ਪਟਾਕੇ ਠਾ ਠਾ ਠਾ। ਚੰਗਾ ਬੱਚਾ, ਠੀਕ ਆ ਬਾਬਾ ਜੀ। ਅਸੀਂ ਜਾ ਰਹੇ ਹਾਂ। ਅੱਛਾ ਬਾਬਾ ਜੀ, ਹਰੀਆਂ ਬੋਤਲਾਂ ਤਿੱਤਰ ਪਟਾਕੇ ਠਾ। ਡਾਕਟਰ ਇਸ ਪਿੰਡ ਦੀ ਮੁਸ਼ਕਲ ਹੱਲ ਕਰ ਦੇਣੀ ਆਪਾਂ। अस्सलाम वालेकुम बाबा जी। ਵਾਲੇकुम ਸਲਾਮ ਬੱਚਾ। ਬਾਬਾ ਜੀ ਪਤਾ ਲੱਗਾ ਪੂਰੇ ਪਿੰਡ ਦੇ ਵਿੱਚ ਮਸਲੇ ਹੱਲ ਕਰਦੇ ਫਿਰਦੇ ਬਜ਼ੁਰਗੋ ਤੁਸੀਂ। ਮੁਸ਼ਕਲ ਤੇ ਸੋਹਣਾ ਰੱਬ ਹੱਲ ਕਰਦਾ ਬੱਚਾ। ਬਾਬਾ ਜੀ ਕਿੱਥੋਂ ਆਏ ਹੋ ਤੁਸੀਂ ਤੇ ਕੌਣ ਹੋ? ਸਾਨੂੰ ਬਜ਼ੁਰਗਾਂ ਨੇ ਭੇਜਿਆ, ਸਾਡੇ ਉਸਤਾਦਾਂ ਨੇ ਭੇਜਿਆ ਵਾ। ਅਮਲ ਲਾਇਆ ਉਹਨਾਂ ਨੇ ਸਾਡੇ ਵੀ ਬੱਚਾ ਉਸ ਪਿੰਡ 'ਚ ਜਾ, ਲੋਕ ਪਰੇਸ਼ਾਨ, ਉਹਨਾਂ ਦੀਆਂ ਜਾ ਕੇ ਮੁਸ਼ਕਲਾਂ ਹੱਲ ਕਰ। ਤੇ ਅਸੀਂ ਮੁਸ਼ਕਲਾਂ ਹੱਲ ਕਰਨ ਆਏ ਹਾਂ। ਵਾਹ ਵਾਹ ਬਾਬਾ ਜੀ, ਪੂਰੇ ਪਿੰਡ ਦੀਆਂ ਮੁਸ਼ਕਲਾਂ ਹੱਲ ਕਰਦੇ ਫਿਰਦੇ ਹੋ ਤੁਸੀਂ। ਬਾਬਾ ਜੀ ਸਾਡੀ ਵੀ ਇੱਕ ਮੁਸ਼ਕਲ ਹੱਲ ਕਰ ਦਿਓ ਸਰਕਾਰ। ਦੱਸ ਬੱਚਾ ਕੀ ਪਰੇਸ਼ਾਨੀ ਹੈ? ਬਾਬਾ ਜੀ ਤੁਹਾਡੀ ਆਵਾਜ਼ ਹੀ ਬੜੀ ਜਲਾਲੀ ਹੈ ਸਰਕਾਰ। ਚਲੋ ਫਿਰ ਰਹਿਣ ਦੋ ਬੱਚਾ, ਕੋਈ ਨਹੀਂ ਗੱਲ ਬਾਬਾ ਜੀ ਤੁਹਾਡੇ ਨਾਲ ਕੰਮ ਆ ਸਰਕਾਰ, ਤੁਸੀਂ ਪਹੁੰਚੇ ਹੋਏ ਬਜ਼ੁਰਗੋ ਬਾਬਾ ਜੀ। ਬੱਚਾ ਸਾਨੂੰ ਦੱਸੇਗਾ ਤੇ ਹੱਲ ਕਰਾਂਗੇ ਤੇਰਾ ਮਸਲਾ। ਬਾਬਾ ਜੀ ਦਿਲ ਤਾਂ ਕਰਦਾ ਤੁਹਾਨੂੰ ਦੱਸਾਂ, ਪਰ ਅੱਜ ਚੁੰਨੀ ਨਹੀਂ ਠੀਕ ਲਈ ਤੁਸੀਂ। ਡਾਕਟਰ
ਹਰੀਆਂ ਬੋਤਲਾਂ ਤਿੱਤਰ ਪਟਾਕੇ ਠਾ ਠਾ ਠਾ। ਕੀ ਗੱਲ ਹੈ ਬੱਚਾ, ਬਾਬਾ ਜੀ ਸਾਨੂੰ ਦੱਸ ਦੇ, ਨਹੀਂ ਤੇ ਸਾੜ ਕੇ ਸਵਾਹ ਕਰ ਦਿਆਂਗੇ। ਖਰੀਆਂ ਬੋਤਲਾਂ ਆ ਬਜ਼ੁਰਗਾਂ ਤੋਂ ਪਹਿਲਾਂ ਕਬਾੜ ਦਾ ਕੰਮ ਵੀ ਸੀ ਆਪਣੇ। ਬਾਬਾ ਜੀ ਗੱਲ ਇਹ ਹੈਗੀ ਆ, ਪਿੰਡ ਤਾਂ ਅੱਗੇ ਹੀ ਮੇਰੇ ਖਿਲਾਫ ਆ। ਉਧਰ ਅੱਜ ਤੁਸੀਂ ਮੇਰੇ ਘਰ ਵੀ ਚੱਲੋ ਬਾਬਾ ਜੀ, ਉੱਥੇ ਕੀ ਗੱਲ? ਉੱਥੇ ਮੈਂ ਤੁਹਾਨੂੰ ਜਾ ਕੇ ਮਸਲਾ ਦੱਸਦਾ। ਪਿੰਡ ਤਾਂ ਅੱਗੇ ਹੀ ਮੇਰੇ ਖਿਲਾਫ ਆ ਬਾਬਾ ਜੀ, ਆਓ ਮੇਰੇ ਨਾਲ। ਚੱਲ ਬੱਚਾ। ਸਾਡੇ ਘਰ ਵੀ ਆਪਣਾ ਬਰਕਤਾਂ ਵਾਲਾ ਪੈਰ ਪਾਓ। ਬਾਬਾ ਜੀ ਤੁਸੀਂ ਸਾਡੇ ਘਰ ਕਦਮ ਰੱਖੇ, ਸਾਡੇ ਘਰ 'ਚ ਤਾਂ ਰੌਣਕ ਲੱਗ ਗਈ ਸਰਕਾਰ। ਹੁਣ ਤੁਸੀਂ ਇਹ ਦੱਸੋ ਕਿ ਤੁਹਾਡੇ ਲਈ ਕੀ ਖਾਣਾ ਪੀਣੇ ਦਾ ਬੰਦੋਬਸਤ ਕਰੀਏ। ਖਾਣ ਪੀਣ ਦਾ ਬੱਚਾ ਤੂੰ ਸਾਡਾ ਕੀ ਬੰਦੋਬਸਤ ਕਰੇਗਾ? ਇੱਥੇ ਤੇ ਕੋਈ ਖਾਣ ਪਕਾਉਣ ਵਾਲੀ ਵੀ ਨਹੀਂ ਹੈਗੀ ਜਿਹੜੀ ਸਾਡੀ ਸੇਵਾ ਕਰੇ। ਵਾਹ ਸਰਕਾਰ ਵਾਹ, ਇੰਨੀ ਜਾਣੀ ਜਾਣ ਬਾਬਾ ਜੀ। ਤੁਸੀਂ ਤਾਂ ਪਹਿਲੀ ਗੱਲ 'ਚ ਹੀ ਦੱਸ ਦਿੱਤਾ ਵਾ ਕਿ ਮੇਰੀ ਬੁੱਢੀ ਬਾਬਾ ਜੀ ਰੁੱਸ ਕੇ ਗਈ ਆ। ਬਾਬਾ ਜੀ ਤੁਹਾਨੂੰ ਖੁਦਾ ਦਾ ਵਾਸਤਾ ਕੋਈ ਐਸਾ ਮੰਤਰ ਬਾਬਾ ਜੀ ਮੈਨੂੰ ਰੋ ਲੈਣ ਦਿਓ। ਤੈਨੂੰ ਸਿਮੰਤਰ ਦੱਸਾਂਗੇ, ਤੇਰੇ ਤੇ ਕੋਈ ਮਿਹਨਤ ਹੋਏਗੀ, ਲੇਕਿਨ ਉਹਦੇ ਵਾਸਤੇ ਤੈਨੂੰ ਵੀ ਸਾਡੇ ਨਾਲ ਕੁਝ ਕਰਨਾ ਪੈਣਾ ਵਾ। ਬਾਬਾ ਜੀ ਆਰਡਰ ਲਾਓ, ਜਨਾਨੀ ਆ ਜਾਏਗੀ ਮੇਰੀ। ਨਾ ਕਰ ਜਨਾਨੀ ਨਹੀਂ ਕਹੀਦਾ, ਬੇਗਮ ਬਾਬਾ ਜੀ। ਬੇਗਮ ਕਹੀਦਾ। ਔਰਤ ਦੀ ਕਦਰ ਕਰਨੀ ਚਾਹੀਦੀ ਹੈ, ਜੀ ਬਾਬਾ ਜੀ। ਔਰਤ ਦੀ ਕਦਰ ਕਰਨੀ ਚਾਹੀਦੀ ਹੈ, ਇਹ ਸਾਡੇ ਬਜ਼ੁਰਗਾਂ ਨੇ ਦੱਸਿਆ ਵਾ। ਬਾਬਾ ਜੀ ਤੁਸੀਂ ਇੱਕ ਵਾਰੀ ਮੇਰੇ ਲਾਗੇ ਕਰ ਦਿਓ, ਮੇਰੇ ਘਰ ਵਾਪਸ ਆ ਜਾਵੇ, ਮੈਂ ਉਹਦੀ ਕਦਰ ਕੀ, ਮੈਂ ਉਹਦੇ ਪੈਰ ਧੋ ਕੇ ਪੀਊਂਗਾ ਬਾਬਾ ਜੀ। ਬੱਚਾ ਇਹਦੀ ਫੀਸ ਆ, ਬੱਚਾ ਇਹਦੀ ਫੀਸ ਆ, ਇਹਦੀ ਫੀਸ ਆ ਬਾਬਾ ਜੀ। ਹਰੀਆਂ ਬੋਤਲਾਂ ਖਰੀਆਂ ਬੋਤਲਾਂ ਤਿੱਤਰ ਪਟਾਕੇ ਠਾ ਠਾ ਠਾ। ਬਾਬਾ ਜੀ ਠਾਹ ਦਾ ਰਾਸਤਾ ਰੱਖੋ, ਪਿੱਛੋਂ ਬਿਸਤਰੇ ਸਾਰੇ ਹੀ ਡਿੱਗ ਪੈਣੇ ਆ ਸਰਕਾਰ। ਬੱਚਾ ਸਾਡੀ ਠਾਹ 'ਚ ਬਰਕਤ ਆ। ਜੇ ਸਾਡੀ ਠਾਹ ਦੇ ਨਾਲ ਤੂੰ ਪਿਆਰ ਨਹੀਂ ਕਰੇਗਾ ਤਾਂ ਤੂੰ ਫਨਾ ਹੋ ਜਾਏਗਾ, ਸਵਾਹ ਹੋ ਜਾਏਗਾ, ਨਾ ਬਾਬਾ ਜੀ, ਮਿੱਟੀ ਕੱਟਾ ਬਣ ਜਾਏਗਾ। ਬਾਬਾ ਜੀ ਬੇਗਮ ਤੇਰੀ ਹੋਰ ਦੂਰ ਚਲ ਜਾਏਗੀ। ਬਾਬਾ ਜੀ। ਹਰੀਆਂ ਬੋਤਲਾਂ ਤਿੱਤਰ ਪਟਾਕੇ ਠਾ ਠਾ ਠਾ। ਬਾਬਾ ਜੀ ਤੁਹਾਡੇ ਠਾਹ ਦੀ ਖੈਰ ਹੋਵੇ ਬਾਬਾ ਜੀ, ਮੈਂ ਐਵੇਂ ਤੁਹਾਨੂੰ ਕਹਿਤਾ ਬਾਬਾ ਜੀ, ਤੁਸੀਂ ਠਾਹ ਕਰੋ, ਵਾਹ ਕਰੋ, ਨਾ ਕਰੋ, ਮੇਰੀ ਜਨਾਨੀ ਲਿਆ ਦਿਓ ਬਾਬਾ ਜੀ, ਤੁਹਾਡੀ ਮਿਹਰਬਾਨੀ। ਆ ਦੇਖੋ ਮੈਂ ਤੁਹਾਡੇ ਬੱਚਾ ਇਹਦੀ 50,000 ਫੀਸ ਲੱਗੇਗੀ, 50,000 ਫੀਸ ਲੱਗੇਗੀ। ਬਾਬਾ ਜੀ 50,000 ਦਾ ਤਾਂ ਰੌਲਾ ਹੀ ਕੋਈ ਨਹੀਂ, ਬਾਅਦ ਚੋਂ ਇੰਨੇ ਕੁ ਤਾਂ ਦੇ ਦਾਂਗੇ, ਮੇਰੀ ਜਨਾਨੀ ਆ ਜਾਊਗੀ। ਰੁਕ ਬੱਚਾ ਰੁਕ, ਇਹਦਾ 50,000 ਨਹੀਂ, ਇਹਦੇ ਨਾਲ 20,000 ਹੋਰ ਲੱਗਣਾ ਵਾ, ਹੋਰ ਲੱਗਣਾ ਵਾ। ਨਾਕ ਹਾਂਜੀ 20,000 ਹੋਰ ਲੱਗਣਾ ਵਾ। ਬਾਬਾ ਜੀ ਹਰ ਗੱਲ 3 ਵਾਰੀ ਕਰਦੇ ਹੋ। ਬੱਚਾ ਹੋ ਗਿਆ ਬਾਬਾ ਜੀ, 50 ਤਾਂ ਸਮਝ ਆਉਣ ਡਿਆ, ਉਤਲਾ 20 ਨਹੀਂ ਸਮਝ ਆਉਣ ਡਿਆ ਬਾਬਾ ਜੀ। ਇਹਦਾ ਵੀ ਤੈਨੂੰ ਦੱਸਾਂਗੇ ਬੱਚਾ। ਆਰਡਰ ਲਾਓ। ਇਹ ਬੋ ਤੇਰੇ ਅੰਦਰ ਰਚੀ ਪਈ ਬੱਚਾ, ਬੋ ਤੇਰੇ ਚੋਂ ਕੱਢਣੀ ਆ। ਆਪਣਾ ਫੇਸ਼ੀਅਲ ਕਰਾ, ਤੈਨੂੰ ਕਰੀਮ ਬਣਾ ਕੇ ਦੇਣੀ ਬੱਚਾ। ਉਹ ਕਰੀਮ ਕਮ ਸੇ ਕਮ 2 ਮਹੀਨੇ ਕਮ ਸੇ ਕਮ ਲਾਉਣੀ ਪੈਣੀ ਤੈਨੂੰ। ਰਾਤ ਦਿਨ ਹੱਥਾਂ ਪੈਰਾਂ ਦੀ ਕਰੀਮ ਹੋਰ, ਮੂੰਹ ਦੀ ਕਰੀਮ ਹੋਰ, ਇਹ ਤੈਨੂੰ ਬਣਾ ਕੇ ਦੇਣੀ ਆ ਬੱਚਾ। ਉਹਨੂੰ ਆਪਣੀਆਂ ਸੈਲਫੀਆਂ ਖਿੱਚ ਕੇ ਭੇਜ, ਉਹਨੂੰ ਪਤਾ ਲੱਗੇ ਮੇਰੇ ਸ਼ੋਹਰ ਦੇ ਵਿੱਚੋਂ ਬੋ ਬਾਹਰ ਜਾ ਰਹੀ ਆ, ਕਲਰ ਅੱਗੇ ਆ ਰਿਹਾ, ਹੈਂਡਸਮ ਮੰਮੀ ਡੈਡੀ ਬਣ ਰਿਹਾ, ਬਾਬਾ ਜੀ ਪੂਰਾ ਅਮਰ ਖਾਨ ਬਣ ਰਿਹਾ, ਅਜੇ ਦੇਵਨ ਬਣ ਰਿਹਾ। ਬਾਬਾ ਜੀ ਹਾਂ ਕੌਣ ਬਾਬਾ ਜੀ ਪਿੱਛੇ ਆਪਣਾ ਆਸਥਾਨਾ ਸੀ ਕਿ ਬਿਊਟੀ ਪਾਰਲਰ ਸੀ ਬਾਬਾ ਜੀ? ਡਾਕਟਰ ਵੈਸੇ ਗੱਲ ਕੀਤੀ ਸਰਕਾਰ, ਤੁਸੀਂ ਨਾਲ ਹੀ ਬੋੜੇ ਚ ਪਾਉਣ ਲੱਗ ਪਏ ਬੋਤਲ। ਆਓ ਸਾੜ ਦਿਆਂਗੇ ਤੈਨੂੰ ਬੱਚਾ, ਜੇ ਤੂੰ ਪੈਸੇ ਸਾਨੂੰ ਪਹੁੰਚਾ ਦੇਗਾ ਤੇ ਤੇਰਾ ਕੰਮ ਹੋ ਜਾਏਗਾ। ਬਾਬਾ ਜੀ ਤੁਸੀਂ ਬਸ ਮੂੰਹ ਸਿੱਧਾ ਰੱਖੋ, ਮੈਂ ਤੁਹਾਨੂੰ ਕਰਦਾ ਬੰਦੋਬਸਤ ਪੈਸਿਆਂ ਦਾ, ਤਾਂ ਰੌਲਾ ਹੀ ਕੋਈ ਨਹੀਂ ਬਾਬਾ ਜੀ। ਹਲੋ ਸਰਕਾਰ ਆ 60,000 ਇਹ ਕੀ ਆ? ਸਰਕਾਰ ਪੈਸੇ ਆ ਦੇਖੋ, ਤੁਹਾਨੂੰ ਦੋਵਾਂ ਹੱਥਾਂ ਨਾਲ ਫੜਾਉਣਾ। ਕਿੰਨੇ ਆ ਬੱਚਾ? ਬਾਬਾ ਜੀ 60,000 ਰੁਪਇਆ ਹੈਗਾ ਵਾ, 10 ਕੁ ਜਿੱਥੇ ਤੁਸੀਂ ਆਸਥਾਨਾ ਲਾਉਣਾ ਮੈਂ ਉੱਥੇ ਪਹੁੰਚਾ ਦੂੰਗਾ। ਕਿੱਥੇ ਪਹੁੰਚਾਏਗਾ? ਚਦਰਾਣੀ ਦੇ ਡੇਰੇ ਤੇ ਪਹੁੰਚਾ ਦੇ। ਤੁਹਾਡੇ ਵਾਲੀ ਤੇ ਮੇਰੀ ਕਿਹੜੀ ਚਦਰਾਣੀ? ਜਿੱਥੇ ਤੁਸੀਂ ਜਾ ਕੇ ਤਵੀਤ ਧਾਗਾ ਕਰਨਾ ਸਰ। ਹਾਂ ਬੱਚਾ ਉੱਥੇ ਆ ਜਾ, ਮੈਂ ਤੁਹਾਡੇ ਮਗਰੇ ਹੀ ਲੈ ਕੇ ਆਇਆ ਬਾਬਾ ਜੀ। ਜਲਦੀ ਆ ਬੱਚਾ, ਜਲਦੀ ਆ। ਉਹ ਕਰੀਮਾਂ ਵਾਲੀ ਗੱਲ ਬਾਬਾ ਜੀ ਫਿਰ ਪੱਕੀ ਆ। ਬੱਚਾ ਬਾਬਾ ਜੀ ਕਿੱਥੇ ਚਲੇ ਗਏ ਨੇ? ਬਾਬਾ ਜੀ ਕਿੱਧਰ ਤੁਰੇ ਆ ਰਹੇ, ਕਿੱਥੇ ਗਏ ਸੀ? ਪੁੱਛਾਂ ਤੇ ਸਹੀ। ਪੈਸੇ 70,000 ਇਕੱਠਾ ਹੋ ਗਿਆ ਵਾ ਤੇ 20,000 ਮੋਛੇ ਕੋ ਲਿਆ ਵਾ, ਤੇ ਕੋਈ ਗੱਲ ਨਹੀਂ, ਬਾਕੀ ਦੇ ਪੈਸੇ ਵੀ ਇਕੱਠੇ ਹੋ ਜਾਣਗੇ ਤੇ ਆਪਾਂ ਇੱਥੋਂ ਨਿਕਲੀਏ। ਚਲੋ ਖੈਰ, ਬਾਕੀ ਚਿਦਰਾਣੀ ਨਹੀਂ ਮਿਲਦੇ। ਬਾਬਾ ਜੀ ਕਿਹਦੇ ਨਾਲ ਗੱਲਾਂ ਕਰੀ ਜਾਂਦੇ ਹੋ? ਮੁਰਖੇ ਕੱਲ ਦੇ ਵਿੱਚ ਨਾ ਬੋਲ, ਕੀ ਗੱਲ ਆ? ਗੁਸਤਾਖੀ ਮਾਫ ਬਾਬਾ ਜੀ। ਬਾਬਾ ਜੀ ਮੈਂ ਤੁਹਾਨੂੰ ਬੜੀ ਦੇਰ ਤੋਂ ਲੱਭ ਰਹੀ ਹਾਂ ਤੇ ਮੈਂ ਤਾਂ ਲੱਭ ਪਾਗਲ ਹੋ ਗਈ। ਮੈਂ ਕਿਹਾ ਬਾਬਾ ਜੀ ਪਤਾ ਨਹੀਂ ਕਿੱਧਰ ਚਲੇ ਗਏ ਨੇ। ਮੈਂ ਪੰਜਾਂ ਨਾਲ ਠੀਪਾ ਮੈਨੂੰ ਲੱਭਣ ਲੱਗੀ ਤੂੰ? ਮੈਂ ਪਿੰਡ ਵਾਲਿਆਂ ਦੀਆਂ ਮੁਸ਼ਕਲਾਂ ਹੱਲ ਕਰ ਰਿਹਾ ਸੀ। ਬਾਬਾ ਜੀ ਤੁਸੀਂ ਸਾਰੇ ਪਿੰਡ ਦੀਆਂ ਮੁਸ਼ਕਲਾਂ ਹੱਲ ਕਰਦੇ ਹੋ ਤੇ ਜਿਹਦੇ ਡੇਰੇ ਤੇ ਰਹਿ ਰਹੇ ਹੋ ਉਹਦੀ ਮੁਸ਼ਕਲ ਦਾ ਤੁਹਾਨੂੰ ਇਲਮ ਹੀ ਕੋਈ ਨਹੀਂ। ਕੀ ਗੱਲ ਹੈ ਬੱਚਾ, ਕੀ ਤੇਰੀ ਪਰੇਸ਼ਾਨੀ ਹੈ? ਅਸੀਂ ਤੇਰੀ ਪਰੇਸ਼ਾਨੀ ਹੱਲ ਕਰਾਂਗੇ। ਬਾਬਾ ਜੀ
ਧੁੱਪ ਬਹੁਤ ਆ ਤੇ ਤੁਸੀਂ ਮੇਰੇ ਨਾਲ ਅੰਦਰ ਚਲੋ, ਬਹਿ ਕੇ ਤੁਹਾਨੂੰ ਦੱਸਦੀ ਹਾਂ, ਤੇ ਨਾਲੇ ਕੋਈ ਲੱਸੀ ਪਾਣੀ ਪੀ ਲਓ। ਚੱਲ ਬੱਚਾ, ਤੇਰੀ ਤੇ ਮੁਸ਼ਕਿਲ ਹੱਲ ਕਰੀਏ। ਦੱਸ ਬੱਚਾ, ਕੀ ਮਸਲਾ ਹੈ? ਬਾਬਾ ਜੀ ਇਜਾਜ਼ਤ ਹੋਵੇ ਤੇ ਬਹਿ ਜਾਣਾ। ਬੈ ਬੱਚਾ, ਤੇ ਆਪਣੀ ਟੈਨਸ਼ਨ ਸਾਨੂੰ ਦੱਸ, ਅਸੀਂ ਤੇਰਾ ਮਸਲਾ ਹੱਲ ਕਰੀਏ। ਬਾਬਾ ਜੀ ਮੇਰਾ ਮੀਆਂ ਫੌਤ ਹੋ ਗਿਆ ਹੈ ਤੇ ਮੈਂ ਆਪਣੇ ਸਸੁਰਾਲ ਵਾਲਿਆਂ ਕੋ ਹਿੱਸਾ ਮੰਗਿਆ ਤੇ ਉਹਨਾਂ ਨੇ ਮੇਰੇ ਤੇ ਪਰਚਾ ਕਰਾਤਾ ਤੇ ਕੇਸ ਅਦਾਲਤ 'ਚ ਚਲਾ ਗਿਆ। ਬਾਬਾ ਜੀ ਕੱਲ ਉਹਦੀ ਆਖਰੀ ਤਰੀਕ ਹੈ ਤੇ ਤੁਸੀਂ ਕੋਈ ਦਮ ਦਰੂਦ ਕਰ ਦਿਓ ਕਿ ਉਹ ਕੇਸ ਮੇਰੇ ਹੱਕ 'ਚ ਹੋ ਜਾਵੇ। ਮੈਂ ਬਹੁਤ ਜ਼ਲੀਲ ਹੋ ਗਈ ਹਾਂ। ਹਰੀਆਂ ਬੋਤਲਾਂ, ਖਰੀਆਂ ਬੋਤਲਾਂ, ਤਿੱਤਰ ਪਟਾਕੇ, ਠਾ ਠਾ ਠਾ। ਬਾਬਾ ਜੀ ਮੰਜੀ ਨਾਲ ਲਪੇਟ ਦਿਓ। ਛੇ ਆ ਫੇ ਕਿਤੇ ਹੋ ਕਿਉਂ ਕਰਵਾ ਲਾ ਆਪਣਾ ਕੰਮ। ਨਹੀਂ ਨਹੀਂ ਬਾਬਾ ਜੀ, ਗੁਸਤਾਹੀ ਮਾਫ, ਗੁਸਤਾਹੀ ਮਾਫ। ਬੱਚਾ, ਇਹਦੇ ਲਈ ਤੈਨੂੰ ਹਦੀਆ ਦੇਣਾ ਪਏਗਾ ਤੇ ਕੇਸ ਸਾਰਾ ਤੇਰੇ ਹੱਕ 'ਚ ਹੋਏਗਾ। ਜੱਜ ਸਾਹਿਬ ਇਹ ਕਹਿਣਗੇ ਜਿੰਨੀ ਜ਼ਮੀਨ ਇਸ ਬੱਚੀ ਦੀ ਆ ਇਹਨੂੰ ਦਿੱਤੀ ਜਾਏ। ਬਾਬਾ ਜੀ ਕਿੰਨਾ ਹਦੀਆ? ਕਿੰਨੀ ਜਗ੍ਹਾ ਬੱਚਾ? 10 ਕਿੱਲੇ। ਹਾਂਜੀ ਬਾਬਾ ਜੀ। ਬੱਚਾ, ਇਹਦਾ 5 ਲੱਖ ਰੁਪਏ ਲੱਗੇਗਾ। ਮੇਰੇ ਕੋ ਤੇ ਸਿਰਫ ਕੁੱਲ ਮਿਲਾ ਕੇ ਕੋਈ 4 ਲੱਖ ਰੁਪਇਆ ਹੋਣਾ ਵਾ। ਬੱਚਾ, ਉਹੀ 4 ਲੱਖ ਲੈ ਆ, ਜ਼ਮੀਨ ਤੇਰੀ ਤੈਨੂੰ ਮਿਲ ਜਾਏਗੀ। ਬੱਚਾ, ਅਸੀਂ ਪੜਾਂਗੇ, ਮੰਤਰ ਕਰਾਂਗੇ, ਚਿਲਾ ਕੱਟਾਂਗੇ, ਜ਼ਮੀਨ ਤੇਰੀ ਹੋ ਜਾਏਗੀ। ਜੀ ਬਾਬਾ ਜੀ ਮੈਂ ਹੁਣੇ ਲੈ ਕੇ ਆਈ। ਜਲਦੀ ਆ ਬੱਚਾ, ਜਲਦੀ ਆ, ਜਲਦੀ ਆ, ਜਲਦੀ ਆ। ਹਾਂ, ਨਾ ਕਰ, ਨਾ ਕਰ, ਨਾ ਕਰ। ਹਰੀਆਂ ਬੋਤਲਾਂ, ਖਰੀਆਂ ਬੋਤਲਾਂ, ਤਿੱਤਰ ਪਟਾਕੇ, ਠਾ ਠਾ ਠਾ। ਹਲੋ ਬਾਬਾ ਜੀ, ਹਲੋ ਬਾਬਾ ਜੀ, ਹਲੋ। ਵਾਹ ਬੱਚਾ, ਵੇਖ ਤੇਰੀ ਮੁਸ਼ਕਿਲ ਹੱਲ ਹੁੰਦੀ ਤੇ ਆ ਤਵੀਤ ਤੈਨੂੰ ਦੇਣ ਲੱਗੇ ਆ। ਹੈ ਫੜ। ਜੀ ਬਾਬਾ ਜੀ। ਜਿਸ ਦਿਨ ਕਚਹਿਰੀ ਫੈਸਲਾ ਹੋਣਾ ਵਾ, ਜੱਜ ਸਾਹਿਬ ਕੋ ਜਾਣਾ, ਉਹ ਤਵੀਤ ਘਰ ਸਾੜ ਕੇ ਜਾਣਾ। ਜੀ ਤੇ ਬਾਬਾ ਜਦੋਂ ਜੱਜ ਸਾਹਿਬ ਫੈਸਲਾ ਕਰ ਦੇਣ, ਆ ਕੇ ਇੱਕ ਤਵੀਤ ਘਰ ਆ ਕੇ ਸਾੜਦਾ। ਬੱਚਾ, ਤੇ ਜਾ, ਤੇਰੀ ਮੁਸ਼ਕਿਲ ਹੱਲ ਹੋ ਜਾਏਗੀ। ਤੇ ਇੱਥੋਂ ਵੀ ਜਾ, ਸਾਡੇ ਜ਼ਿਕਰ ਦਾ ਟਾਈਮ ਹੋ ਗਿਆ ਬੱਚਾ। ਜੀ ਬਾਬਾ ਜੀ, ਕੱਲ ਮੈਂ ਇੱਥੇ ਆ ਕੇ ਤੁਹਾਨੂੰ ਖੁਸ਼ਖਬਰੀ ਸੁਣਾਵਾਂਗੀ ਬਾਬਾ ਜੀ। ਸ਼ੁਕਰ ਹੈ, ਲੈ ਵੀ ਬੰਦੇ ਖੁਦਾ ਦੇ, ਜਿੰਨਾ ਮੇਰਾ ਕਰਦਾ ਸੀ ਉਸ ਤੋਂ ਬਹੁਤੇ ਪੈਸੇ ਇਕੱਠੇ ਹੋ ਗਏ ਆ। ਨਿਕਲ, ਉਹ ਨਾ ਹੋਵੇ ਪਿੰਡ ਵਾਲੇ ਇਕੱਠੇ ਹੋ ਗਏ ਮੈਨੂੰ ਫੜ ਲੈਣੇ, ਇਹਦੇ ਬਾਬਾ ਝੂਠਾ ਵਾ। ਨਿਕਲੋ ਇੱਥੋਂ। ਬਾਬਾ ਜੀ ਨੂੰ ਜਾ ਕੇ ਦੱਸਾਂ, ਬਾਬਾ ਜੀ ਤੁਸੀਂ ਤੇ ਬੜੇ ਕਰਨੀ ਵਾਲੇ ਹੋ। ਤੁਹਾਡੇ ਦੋ ਤਵੀਤਾਂ ਨੇ ਕੰਮ ਕਰਤਾ ਕਿ ਜਗ੍ਹਾ ਮੇਰੀ ਮੈਨੂੰ ਮਿਲ ਗਈ। ਬਾਬਾ ਜੀ ਨੂੰ ਜਾ ਕੇ ਦੱਸਦੀ ਹਾਂ। ਬਾਬਾ ਜੀ, ਬਾਬਾ ਜੀ, ਬਾਬਾ ਜੀ ਕਿੱਥੇ ਗਏ? ਕਿੱਥੇ ਹੋਏ ਆ ਬਾਬਾ ਜੀ? ਬਾਬਾ ਜੀ, ਬਾਬਾ ਜੀ, ਬਾਬਾ ਜੀ, ਬਾਬਾ ਜੀ ਕਿੱਥੇ ਚਲੇ ਗਏ ਹੋ? ਅੱਲਾ ਖੈਰ ਕਰੇ, ਬਾਬਾ ਜੀ ਕਿੱਧਰ ਚਲੇ ਗਏ? ਬਾਬਾ ਜੀ ਵੀ ਕਦੀ ਕਿਤੇ ਤੇ ਕਦੀ ਕਿਤੇ ਜਾਂਦੇ ਹੀ ਰਹਿੰਦੇ ਆ ਜਾਂਦੇ ਹੁਣੇ ਬਾਬਾ ਜੀ। ਬਾਬਾ ਜੀ, ਬਾਬਾ ਜੀ, ਬਾਬਾ ਜੀ, ਸਲਾਮ ਅਲੈਕੁਮ ਸਾਹਿਬਾ। ਵਾਲੇਕੁਮ ਸਲਾਮ। ਬੀਬੀ ਜੀ, ਬਾਬਾ ਜੀ ਕਿੱਥੇ ਆ? ਬਾਬਾ ਜੀ ਤਾਂ ਪਤਾ ਨਹੀਂ ਕਿੱਥੇ ਆ, ਮੈਂ ਵੀ ਵੇਖਣ ਹੀ ਰਹੀ ਹਾਂ। ਬਾਬਾ ਜੀ ਪਤਾ ਨਹੀਂ ਕਿੱਥੇ ਗਏ ਨੇ। ਮੈਂ ਤਾਂ ਦੌੜਿਆ ਆਇਆ ਵਾਂ, ਮੈਨੂੰ ਬਾਬਾ ਜੀ ਨਾਲ ਬਹੁਤ ਜ਼ਰੂਰੀ ਕੰਮ ਆ ਜੀ। ਤੂੰ ਬੜਾ ਹੱਕਦਾ ਫਿਰਦਾ, ਕੀ ਗੱਲ ਆ? ਹੈ ਤੇ ਹੈ। ਉਹ ਲੋ ਜੀ, ਖੈਰ ਦੀ ਗੱਲ ਹੀ ਆ ਜੀ। ਬਾਬੇ ਹੁਣਾਂ ਦੀ ਵਜ੍ਹਾ ਨਾਲ ਮੇਰਾ ਘਰ ਵਸ ਗਿਆ ਵਾ। ਅੱਛਾ, ਤੇਰਾ ਵੀ ਘਰ ਵਸ ਗਿਆ? ਲਓ, ਉਹ ਚੁਦਰਾਣੀ ਜੀ, ਮੇਰੀ ਬੁੱਢੀ ਤਾਂ ਰੁੱਸ ਕੇ ਗਈ ਸੀ, ਮੇਰੇ ਅੱਗੇ ਬੋਲਦੀ ਸੀ। ਬਾਬੇ ਹੁਣਾਂ ਨੇ ਮੈਨੂੰ ਮੰਤਰ ਦੱਸਿਆ, ਐਂਡ ਤੇ ਸੀ ਠਾ। ਮੈਂ ਜੋ ਠਾ ਕੀਤਾ ਵਾ, ਅੱਗੇ ਹਾ ਹੋ ਗਿਆ। ਮੇਰੀ ਜਨਾਨੀ ਤਾਂ ਮੇਰੇ ਹੁਣ ਪੈਰ ਧੋ ਕੇ ਪੀਂਦੀ ਆ। ਇੰਜ ਕਰਕੇ ਮੈਂ ਨਹਾ ਕੇ ਬਾਹਰ ਨਿਕਲਦਾ, ਮੈਂ ਤੌਲੀਆ ਲੈ ਕੇ ਬਾਹਰ ਖੜੀ ਹੁੰਦੀ। ਉਹ ਮੈਂ ਵੀ ਬਾਬਾ ਜੀ ਨੂੰ ਇਹੀ ਦੱਸਣ ਆਈ ਸੀ ਕਿ ਬਾਬਾ ਜੀ ਬੜੇ ਕਰਨੀ ਵਾਲੇ ਹੋ ਤੁਸੀਂ। ਤੁਹਾਡੇ ਪੈਰ ਪੈਂਦੇ ਸਾਰੀ ਸਾਡੇ ਤਾਂ ਸਾਰੇ ਮਾਮਲਾ ਸਿੱਧੇ ਹੋ ਗਏ। ਲਓ ਜੀ, ਸਾਡੇ ਪਿੰਡ ਦੇ ਵਿੱਚ ਏਡੀ ਨੇਕ ਹਸਤੀ ਆਈ ਆ, ਹੁਣ ਲੱਭਣ ਨਹੀਂ ਡਈ ਹੈਗੀ। ਚੁਦਰਾਣੀਏ, ਉਹ ਅੱਜ ਮੈਂ ਬੜਾ ਖੁਸ਼ ਆ। ਉਹ ਅੱਜ ਤਾਂ ਮੇਰਾ ਲੁੱਟੀਆਂ ਪਾਉਣ ਨੂੰ ਦਿਲ ਕਰਦਾ ਵਾ। ਪੌਂਜਾ ਲੱਗ ਗਿਆ ਮੇਰੀਆਂ ਅੰਬਲੀ। ਪਾਪਾ, ਮਹੱਲੇ ਦੇ ਨਿਆਣੇ ਇਕੱਠੇ ਕਰ ਲੈਣੇ ਸੀ, ਉਹਨਾਂ ਦਾ ਖੇਡ। ਉਹ ਮੈਂ ਕਹਿੰਦਾ ਨਿਆਣਿਆਂ ਨੂੰ ਛੱਡ। ਵੇ ਤੂੰ ਕਾਹਤੋਂ ਲੁੱਡੀਆਂ ਪਾਈ ਜਾਂਦਾ? ਚੁਦਰਾਣੀਏ, ਬਾਬਾ ਕਿੱਥੇ ਆ? ਤੂੰ ਬਾਬੇ ਕੋਲ ਮੰਜੇ ਤੇ ਬੈਠਾ ਵੇਖ ਲੈ। ਟਾਫੀਆਂ ਲੈਣੀਆਂ ਤੂੰ? ਕਿੱਥੇ ਗਿਆ ਵਾ? ਓਏ ਅਸੀਂ ਆਪ ਭਰਾਵਾ ਬਾਬੇ ਨੂੰ ਲੱਭਣ ਡਿਆ। ਚੁਦਰਾਣੀ ਨੂੰ ਮੈਂ ਪੁੱਛਣਾ ਕਿ ਬਾਬਾ ਜੀ ਕਿੱਥੇ ਆ। ਤੇਰੀ ਭਰਜਾਈ ਮੰਨ ਗਈ ਆ ਗਈ ਆ ਘਰ। ਉਹ ਬਾਬੇ ਨੇ ਅਮਲ ਦੱਸਿਆ ਇਮਲੀ ਚੁਦਰਾਣੀਏ। ਉਹ ਮੇਰੀ ਮੰਗਣੀ ਹੋ ਗਈ ਚਾਚੇ ਦੇ ਘਰ। ਉਹ ਜਿਹੜੀ ਕੁੜੀ ਨਹੀਂ ਮੰਨਦੀ ਸੀ, ਉਹ ਮੰਨ ਗਈ ਆ। ਓਏ ਹੋਏ 7 ਫੁੱਟ ਦੀ ਸੀਗੀ। ਹਾਂ, ਹਾਂ। ਉਹ ਮੈਂ ਦੇਖ ਕਿੰਨਾ
3-4 ਫੁੱਟ ਦਾ। ਤੈਨੂੰ ਫਾਇਦਾ ਤਾਂ ਕੋਈ ਵੀ ਨਹੀਂ ਹੋਣਾ। ਕਿਉਂ? ਤੂੰ ਉਹਦੇ ਨਾਲ ਤੁਰਿਆ ਜਾਂਦਾ, ਇਦਾਂ ਹੀ ਲੱਗਣਾ ਤੈਨੂੰ ਸਕੂਲੇ ਛੱਡਣ ਉਹ ਚੱਲੀ ਚੱਲ ਉਹ ਤਾਂ ਛੱਡ ਇਮਲੀ, ਲੇਕਿਨ ਮੌਜਾਂ ਲੱਗ ਗਿਆ ਮੇਰੇ ਦਿਲ ਦੀ ਖੁਆਇਸ਼ ਪੂਰੀ ਹੋ ਗਈ। ਜੱਫੀ ਪਾ ਰਹਿਣ ਦੇ ਬੋਲ ਡਈ ਆ। ਜਦੋਂ ਰਾਣੀਆ ਤੂੰ ਤਾਂ ਪਿਆਰ ਦੇ ਮੈਨੂੰ। ਉਹ ਚੱਲ ਤੇਰੇ ਸਿਰ ਤੇ ਵਾਲ ਨਹੀਂ ਆ। ਉਹ ਪਿਆਰ ਦੇ ਚੁਦਰਾਣੀ ਹੈ ਕਿ ਤੇਰੀ ਦਾਦੀ ਆ? ਇੱਧਰ ਆ। ਪਿਆਰ ਦੇ ਚੁਦਰਾਣੀਏ, ਰੱਬ ਜਾਣਦਾ ਬਾਬਾ ਭਾਵੇਂ ਸੱਚਾ ਸੀ ਜਾਂ ਝੂਠਾ ਸੀ, ਪਰ ਉਹਦੀ ਗੱਲ ਦੇ ਵਿੱਚ ਕਰਾਮਾਤ ਬਹੁਤ ਸੀ। ਬਹੁਤ ਸੀਗੀ। ਪਰ ਹੈ ਕਿੱਥੇ ਬਾਬਾ? ਮੈਨੂੰ ਕੀ ਪਤਾ ਕਿੱਥੇ। ਤੇ ਫੇਰ ਇੱਥੇ ਬਹਿਣ ਦਾ ਕੀ ਫਾਇਦਾ ਵਾ? ਉਹਨੂੰ ਰਲ ਕੇ ਲੱਭੀਏ। ਆਇਓ 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 ਚੱਲੀਏ। ਉਹਨੂੰ।